अम्मा बाद फाउज बिल्लाहि मिनश्शैतानिर्रजीम बिस्मिल्लाहिर्रहमानिर्रहीम। मियाँ मुहम्मद बख्श साहब फरमांदे ने सोने नाल नहीं पित्तर रलदे ते सुरमे नाल नहीं कोले। ਕਾਂ ਦੀ ਕੀ ਕਦਰ ਮੁਹੰਮਦ ਬਖਸ਼ਾ ਜਿੱਥੇ ਬੁਲਬੁਲ ਬੋਲੇ। ਮੈਨੂੰ ਕਹਿੰਦੇ ਨੇ ਮੁਹੰਮਦ ਆਕਬ ਗੁੱਜਰ ਤੇ ਤੁਸੀਂ ਵੇਖ ਰਹੇ ਹੋ ਯਾਰਾਂ ਦੇ ਸ਼ੌਕ ਚੈਨਲ ਤੇ ਅੱਜ ਅਸੀਂ ਮੌਜੂਦ ਹਾਂ ਰੇਲਵੇ ਬਾਜ਼ਾਰ ਪੀਰਮਲ ਦੇ ਵਿੱਚ ਤੇ ਰਾਜਾ ਸਾਹਿਬ ਅੱਜ ਆਪਣੀ ਪ੍ਰੈਕਟੀਕਲ ਕੁਕਿੰਗ ਕਰਕੇ ਦਿਖਾ ਰਹੇ ਨੇ। ਅਸੀਂ ਵੀਡੀਓ ਬਣਾ ਰਹੇ ਹਾਂ, ਰਿਕਾਰਡ ਕਰ ਰਹੇ ਹਾਂ, ਇੰਟਰਵਿਊ ਰਿਕਾਰਡ ਕਰਾਂਗੇ। ਰਾਜਾ ਸਾਹਿਬ ਨਾਲ ਆ ਜਾਓ ਗੱਲਬਾਤ ਸ਼ੁਰੂ ਕਰਦੇ ਹਾਂ। वेलकम टू यारा दे शो। अस्सलाम वालेकुम राय साहब। वालेकुम सलाम, की हाल भाई? ਅਲਹਮਦੁਲਿਲਾ ਰਾਏ ਸਾਹਿਬ, ਸਾਡੇ ਵੇਖਣ ਵਾਲਿਆਂ ਨੂੰ ਆਹ ਦੱਸੋ ਕਿ ਵੀ ਅੱਜ ਤੁਸੀਂ ਕਿਹੜੀ ਆਈਟਮ ਤਿਆਰ ਕਰ ਰਹੇ ਹੋ? ਲਵਿਸ਼ੀ ਤਿਆਰ ਕਰ ਰਹੇ ਹਾਂ। ਇਹਦੀ ਰੈਸਪੀ ਦੱਸੋ, ਮਤਲਬ ਕੀ ਤਰੀਕੇਕਾਰ ਹੈ, ਇਹਦੇ ਵਿੱਚ ਕਿਹੜੀ ਕਿਹੜੀ ਆਈਟਮ ਪਾਈ ਨੇ? ਹਾਂਜੀ ਬਿਲਕੁਲ ਜ਼ਰੂਰ ਦੱਸਾਂਗੇ। ਤੁਸੀਂ ਪਿਛਲੀ ਵੀਡੀਓ ਦੇ ਵਿੱਚ ਕਿਹਾ ਸੀ ਕਿ ਤੁਸੀਂ ਪ੍ਰੈਕਟੀਕਲ ਸਾਨੂੰ ਦੋਸਤਾਂ ਨੂੰ ਦੱਸਣਾ ਕਿ ਇਸ ਮੇਰੀ ਵੀਡੀਓ ਦੇ ਵੇਖਣ ਦੇ ਨਾਲ ਲੋਕਾਂ ਨੇ ਮੈਨੂੰ ਪਸੰਦ ਕੀਤਾ, ਲੋਕਾਂ ਨੇ ਮੈਨੂੰ ਇਨਵਾਈਟ ਕੀਤਾ। ਲਈਏ ਪੱਖਰ ਮੈਂ ਯਾਰ ਹਾਂ ਇਸ ਵੀਡੀਓ ਦੀ ਵਜ੍ਹਾ ਤੋਂ, ਯਾਨੀ ਕਿ ਲੋਕਾਂ ਨੇ ਮੈਨੂੰ ਮਾਸ਼ਾਅੱਲਾ ਅਲਹਮਦੁਲਿਲਾ ਸ਼ੁਕਰ ਅੱਲਾਹ ਦਾ ਜੀ ਜਨਾਬ ਜੀ। ਇਨਸ਼ਾਅੱਲਾ 11 ਤਰੀਕ ਨੂੰ ਮੈਂ ਯਾਰ ਹਾਂ ਜੀ, 12 ਤਰੀਕ ਨੂੰ ਉੱਥੇ ਬਰਾਤਾਂ ਨੇ। ਉੱਥੇ ਰਾਏ ਸਾਹਿਬ ਕਿੰਨੇ ਬੰਦਿਆਂ ਦਾ ਆਰਡਰ? ਹਾਂਜੀ ਹੈ ਸਾਡੇ ਕੋਲ 400 ਬੰਦੇ ਦਾ। ਠੀਕ ਹੋ ਗਿਆ। ਤੇ ਰਾਏ ਸਾਹਿਬ ਲੱਭੀ ਸ਼ੇਰੀ ਦੇ ਵਿੱਚ ਤੁਸੀਂ ਕਿਹੜੀ ਕਿਹੜੀ ਆਈਟਮ ਪਾਈ ਹੈ, ਕਿਹੜੇ ਕਿਹੜੇ ਮਤਲਬ ਕਿਹੜੇ ਕਿਹੜੇ ਮਸਾਲੇ ਪਾਏ ਨੇ, ਉਹ ਸਾਰਾ ਦੱਸੋ। ਮਤਲਬ ਕੀ ਤਰੀਕੇਕਾਰ ਹੈ? ਰੈਸਪੀ ਹੁੰਦੀ ਹੈ ਜਨਾਬ ਜੀ ਹੈ ਕਿ ਸਭ ਤੋਂ ਪਹਿਲਾਂ ਦੁੱਧ ਪਾਈਦਾ ਜਨਾਬ। ਕਿੰਨੇ ਕਿਲੋ ਜੀ? ਯਾਨੀ ਕਿ 150 ਬੰਦੇ ਵਾਸਤੇ ਮੈਂ ਮਨ ਦੁੱਧ ਇਸਤੇਮਾਲ ਕੀਤਾ ਜਨਾਬ। ਤੇ ਇਸ ਤੋਂ ਇਲਾਵਾ ਜੀ? ਔਰ ਇਸ ਤੋਂ ਇਲਾਵਾ ਯਾਨੀ ਕਿ ਵਿੱਚ ਫਲੇਵਰ ਪੈਂਦਾ ਜਨਾਬ, ਸਟ੍ਰਾਬੇਰੀ ਫਲੇਵਰ ਜਨਾਬ। ਉਹਦੇ ਵਿੱਚ ਸੁੱਕਾ ਮੇਵਾ ਪੈਂਦਾ ਜਨਾਬ, ਅਖਰੋਟ ਹੋ ਗਿਆ, ਬਦਾਮ ਹੋ ਗਿਆ, ਪਿਸਤਾ ਹੋ ਗਿਆ। ਠੀਕ ਹੈ ਜਨਾਬ। ਉਸ ਤੋਂ ਬਾਅਦ ਆਹ ਸਾਰੀਆਂ ਆਈਟਮਾਂ ਤੁਸੀਂ ਇਕੱਠੀਆਂ ਪਾ ਦਿੱਤੀਆਂ? ਨਹੀਂ ਜਨਾਬ ਜੀ, ਲੱਭੇ ਸ਼੍ਰੀ ਦਾ ਯਾਨੀ ਕਿ ਫਲੇਵਰ ਹੁੰਦਾ ਜਨਾਬ ਜੀ, ਕਸਟਰਡ ਸਟ੍ਰਾਬੇਰੀ ਫਲੇਵਰ। ਠੀਕ ਹੋ ਗਿਆ। ਯਾਨੀ ਉਹਨੂੰ ਯਾਨੀ ਕਿ ਮਿਕਸ ਕਰਨਾ, ਮਿਕਸ ਕਰਕੇ ਥੱਲੇ ਉਤਾਰ ਲੈਣਾ। ਥੋੜਾ ਜਿਹਾ ਠੰਡਾ ਹੋਇਆ ਉਸ ਤੋਂ ਬਾਅਦ ਯਾਨੀ ਕਿ ਉਹਨੂੰ ਕੂਲਿੰਗ ਤੇ ਖਿਲਾਇਆ ਜਨਾਬ, ਬਰਫ਼ ਲਾਈ। ਯਾਨੀ ਕਿ ਇਨਸ਼ਾਅੱਲਾ ਰਾਤ ਪਿਆ ਰਹੇਗਾ ਕੂਲਿੰਗ ਦੇ ਵਿੱਚ। ਉਸ ਤੋਂ ਬਾਅਦ ਸੁਬਾਹ ਇਨਸ਼ਾਅੱਲਾ ਉਹਦੇ ਵਿੱਚ ਕਰੀਮ ਫਰੈਸ਼ ਪਏਗੀ, ਯਾਨੀ ਕਿ ਅਖਰੋਟ ਵਗੈਰਾ, ਪਿਸਤਾ, ਬਦਾਮ, ਮਿਕਸ ਫਰੂਟ ਐਵੇਂ ਦੀਆਂ ਸ਼ਾਵਾਂ ਵਿੱਚ ਪਾ ਕੇ ਇਸਤੇਮਾਲ ਕਰਾਂਗੇ ਜਨਾਬ ਇਹਦੇ ਵਿੱਚ। ਫਿਰ ਉਸ ਤੋਂ ਬਾਅਦ ਜਦੋਂ ਖਾਣਾ ਸਾਹਿਬ ਬਰਫ਼ ਕਿੰਨੇ ਕਿਲੋ ਲਾਈ? ਤਕਰੀਬਨ ਪੂਰਾ ਬਲਾਕ ਲਾਤਾ ਜਨਾਬ ਕਿ ਕੂਲਿੰਗ ਅੱਛੀ ਹੋਵੇ, ਯਾਨੀ ਕਿ ਜੰਮ ਜਾਵੇ ਅੱਛੀ ਤਰ੍ਹਾਂ ਜੰਮ। ਕਿੰਨੇ ਘੰਟੇ ਦੀ ਜ਼ਰੂਰਤ ਹੈ, ਕਿੰਨੇ ਘੰਟੇ ਬਰਫ਼ ਚਲਾਉਣਾ? ਸਾਡਾ ਤੇ ਜ਼ਿਹਨ ਤਸਲੀਮ ਕਰਦਾ ਕਿ ਚੰਗੀ ਤਰ੍ਹਾਂ ਠੰਡਾ ਹੋਵੇ ਫਿਰ ਮਜ਼ਾ ਆਉਂਦਾ ਖਾਣ ਦਾ। ਕੋਈ ਟਾਈਮ ਦੱਸੋ ਨਾ ਵੀ 4 ਘੰਟੇ 4-5 ਘੰਟੇ ਯਾਨੀ ਕਿ ਲੱਗ ਹੀ ਜਾਂਦੇ। ਹੁਣ ਰਾਤ ਪਿਆ ਰਹਿਣਾ ਬਰਫ਼ ਦੇ ਵਿੱਚ ਜੀ। ਹਾਂਜੀ। ਤੋਂ ਬਾਅਦ ਸੁਬਾਹ ਯਾਨੀ ਕਿ ਫਿਰ ਵੀ ਅਸੀਂ ਲਿਆ ਕੇ ਬਰਫ਼, ਜੇ ਥੋੜੀ ਕੂਲਿੰਗ ਘੱਟ ਹੋਈ ਜਾਂ ਠੰਡਾ ਘੱਟ ਹੋਇਆ ਫਿਰ ਬਰਫ਼ ਲਿਆ ਕੇ ਲਾ ਦੇਣੀ ਜਨਾਬ। ਨਾਲੇ ਕੁਕਿੰਗ ਕਰਦਾ ਰਹਾਂਗਾ ਲਾਗੇ। ਮੇਰੇ ਕੋਲ ਬੀਫ ਵੀ ਹੈ ਜਨਾਬ, ਨਮਕੀਨ ਚਾਵਲ ਵੀ ਨੇ, ਗ੍ਰੀਨ ਟੀ ਵੀ ਆ। ਹੁਣ ਯਾਨੀ ਕਿ ਇਹਨੂੰ ਹੁਣ ਅਸੀਂ ਪਕਾ ਕੇ ਰੱਖਤਾ, ਯਾਨੀ ਕਿ ਠੰਡੀ ਜਗ੍ਹਾ ਤੇ ਬਰਫ਼ ਲਾਈ ਇਹਦੇ ਆਲੇ ਦੁਆਲੇ, ਯਾਨੀ ਕਿ ਪਿਆ ਰਿਹਾ। ਸੁਬਾਹ ਵੀ ਇਨਸ਼ਾਅੱਲਾ ਕੋਈ ਬਲਾਕ ਬਰਫ਼ ਦਾ ਮੰਗਾਵਾਂਗੇ, ਫਿਰ ਅਸੀਂ ਲਾਵਾਂਗੇ, ਇਹਨੂੰ ਠੰਡਾ ਕਰਾਂਗੇ ਅੱਛੇ ਤਰੀਕੇ ਤਰ੍ਹਾਂ। ਔਰ ਜੋ ਕੁਝ ਮਰਜ਼ੀ ਪਾਈ ਜਾਓ, ਲੇਕਿਨ ਅਲਹਮਦੁਲਿਲਾ ਜਿਹੜੀ ਜ਼ਰੂਰਤ ਮੁਨਾਸਬ ਸਾਬ ਉਹ ਸ਼ਾਵਾਂ ਪਾਉਂਦਾ ਵਾ। ਯਾਨੀ ਕਿ ਬਹੁਤਾ ਓਵਰ ਚੀਜ਼ ਵੀ ਵਿੱਚ ਪਾਉਂਦਾ ਹੈਗਾ, ਯਾਨੀ ਕਿ ਸਿਰਫ ਕਿ ਟੇਸਟ ਆਵੇ, ਮਜ਼ਾ ਆਵੇ, ਬਸ ਅਲਹਮਦੁਲਿਲਾ। ਰਾਏ ਸਾਹਿਬ ਚੀਨੀ ਕਿੰਨੇ ਕਿਲੋ ਪਾਈ? ਤਕਰੀਬਨ ਨਾ ਜੀ ਮੈਂ ਤਕਰੀਬਨ ਚੀਨੀ ਪਾਈ 6 ਕਿਲੋ। ਤੇ ਗਿਰੀ ਬਦਾਮ ਅਖਰੋਟ ਵਗੈਰਾ? ਤਕਰੀਬਨ ਅੱਧਾ ਕਿਲੋ ਬਦਾਮ ਹੈ, ਕੋਈ ਪਾਇਆ 1.5 ਪਿਸਤਾ ਜੀ, ਅਖਰੋਟ ਹੈ, ਫਿਰ ਉੱਥੇ ਮਿਕਸ ਫਰੂਟ ਹੈ ਜਨਾਬ, ਫਿਰ ਰੰਗੀਨ ਸੇਵੀਆਂ। ਲੱਭੇ ਸ਼੍ਰੀ ਦੀ ਇਹ ਰੈਸਪੀ ਹੈ ਜਨਾਬ। ਇਨਸ਼ਾਅੱਲਾ ਬੀਫ ਦੇ ਬਾਰੇ ਤੁਹਾਨੂੰ ਦੱਸਾਂਗੇ, ਬੀਫ ਦੇ ਵਿੱਚ ਕੀ ਪਾਉਣਾ ਕੀ ਨਹੀਂ ਪਾਉਣਾ। ਦੇਸੀ ਮਸਾਲੇ ਯੂਜ਼ ਕਰੋ ਬਸ, ਦਾਲਚੀਨੀ, ਮੋਟੀ ਇਲਾਇਚੀ, ਸੁੱਕਾ ਧਨੀਆ, ਕਾਲੀਆਂ ਮਿਰਚਾਂ, ਦਹੀਂ ਵਗੈਰਾ, ਅਦਰਕ, ਟਮਾਟਰ, ਹਰੀਆਂ ਮਿਰਚਾਂ, ਬਸ ਮਜ਼ਾ ਆਉਣਾ ਚਾਹੀਦਾ। ਅਲਹਮਦੁਲਿਲਾ ਬਹੁਤੇ ਮਸਾਲੇ ਨਾਲ ਮਜ਼ਾ ਨਹੀਂ ਹੁੰਦਾ। ਤੇ ਉਮੀਦ ਕਰਦੇ ਹਾਂ ਤੁਹਾਨੂੰ ਰਾਏ ਸਾਹਿਬ ਦਾ ਇੰਟਰਵਿਊ ਬਹੁਤ ਚੰਗਾ ਲੱਗੇਗਾ। ਤੇ ਮੀਆਂ ਸਾਹਿਬ ਦੇ ਸ਼ੇਰ ਨਾਲ ਅੱਜ ਦੀ ਗੱਲਬਾਤ ਨੂੰ ਮੁਕੰਮਲ ਕਰਦੇ ਹਾਂ। ਧੀਆਂ ਲਈ ਪਰਦੇਸ ਵੇ ਬਾਬਲ, ਪੁੱਤਰਾਂ ਲਈ ਜਗੀਰਾਂ, ਦੁੱਖ ਸੁੱਖ ਸਹਿਣਾ ਤੇ ਕੁਝ ਨਾ ਕਹਿਣਾ, ਧੀਆਂ ਦੀਆਂ ਤਕਦੀਰਾਂ। ਅੱਲਾ ਹਾਫਿਜ਼।